ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰੈਜ਼ੀਡੈਂਟ ਅਤੇ SGPC ਦੇ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਲਗਭਗ 2 ਸਾਲ ਬਾਅਦ ਰਿਹਾ ਹੋ ਕੇ ਬਾਹਰ ਆਏ ਹਨ। ਸਤੰਬਰ 2012 ਦੇ ਵਿੱਚ ਉਹਨਾਂ ਨੂੰ ਪੁਲਿਸ ਵੱਲੋਂ ਝੂਠੇ ਕੇਸਿਸ ਵਿੱਚ ਫਸਾਇਆ ਗਿਆ ਸੀ। SGPC ਦੇ ਮੈਂਬਰ ਹੋਣ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਭਾਈ ਕੁਲਬੀਰ ਸਿੰਘ ਨੂੰ ਬੜੇ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ। ਉਹਨਾਂ ਨਾਲ ਕੀ ਵਾਪਰਿਆ, ਜੇਲ੍ਹ ਦੇ ਵਿੱਚ ਉਹਨਾਂ ਨੇ ਕਿਵੇਂ ਵਕਤ ਗੁਜ਼ਾਰਿਆ ਅਤੇ ਹੁਣ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਕੀ ਪ੍ਰੋਗਰਾਮਸ ਉਲੀਕੇ ਹਨ, ਇਸ ਸੰਬੰਧੀ ਅੱਜ ਅਸੀਂ ਭਾਈ ਕੁਲਬੀਰ ਸਿੰਘ ਜੀ ਨਾਲ ਵੇਰਵੇ ਸਹਿਤ ਗੱਲਬਾਤ ਕਰਾਂਗੇ। ਭਾਈ ਕੁਲਬੀਰ ਸਿੰਘ ਜੀ ਇਸ ਵੇਲੇ ਸਾਡੇ ਨਾਲ ਬੜਾ ਪਿੰਡ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਡੇ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਬਹੁਤ ਸਵਾਗਤ ਕਰਦੇ ਹਾਂ। ਤੇ ਵੀਰ ਜੀ, ਇਸ ਦੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ TV 84 ਦੀ ਟੀਮ ਵੱਲੋਂ ਅਤੇ ਸਾਡੇ ਦਰਸ਼ਕਾਂ ਵੱਲੋਂ ਤੇ ਸਪੈਸ਼ਲੀ ਮੇਰੇ ਵੱਲੋਂ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਆਪਣੇ ਪਿੰਡ ਆਪਣੇ ਘਰ ਵਾਪਸ ਆ ਗਏ ਹੋ। ਬੜੀ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ। ਇਹਨਾਂ ਤੁਸੀਂ ਕੇਸਾਂ ਦੇ ਵਿੱਚੋਂ ਬਰੀ ਹੋਏ ਹੋ। ਵੀਰ ਜੀ, ਜਿਹੜਾ ਤੁਸੀਂ 2 ਸਾਲ ਇਹ ਜੇਲ੍ਹ ਦੇ ਵਿੱਚ ਸਮਾਂ ਬਿਤਾਇਆ ਹੈ, ਇਸ ਬਾਰੇ ਅੱਜ ਤੁਹਾਨੂੰ ਅਸੀਂ ਕੁਐਸਚਨਸ ਕਰਾਂਗੇ, ਇਸ ਬਾਰੇ ਅਸੀਂ ਤੁਹਾਨੂੰ ਸਵਾਲ ਜਵਾਬ ਕਰਾਂਗੇ। ਸਭ ਤੋਂ ਪਹਿਲਾਂ, ਜਿਵੇਂ ਸਤੰਬਰ 2012 ਦੇ ਵਿੱਚ ਤੁਹਾਨੂੰ ਪੁਲਿਸ ਨੇ ਬੜੇ ਜ਼ਲੀਲ ਤਰੀਕੇ ਨਾਲ ਗ੍ਰਿਫਤਾਰ ਕੀਤਾ, ਸਾਰੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ ਕਿ ਪੁਲਿਸ ਦਾ ਰਵੱਈਆ ਕੀ ਸੀ ਅਤੇ ਤੁਹਾਨੂੰ ਕਿਹੜੇ ਝੂਠੇ ਕੇਸਿਸ ਦੇ ਵਿੱਚ ਫਸਾਇਆ ਗਿਆ ਸੀ। ਜੀ, ਪਹਿਲਾਂ ਮੈਂ ਤੁਹਾਡਾ ਸਾਰੇ ਸਟਾਫ ਦਾ ਤੇ ਜਿਹੜੇ TV ਚੈਨਲ ਤੇ ਜਿੰਨੇ ਵੀ ਗੁਰਮੁਖ ਪਿਆਰੇ ਪੰਥਕ ਦਰਦੀ ਜੋ ਵੀ ਪ੍ਰਾਣੀ ਅੱਜ ਦੇਖ ਰਿਹਾ, ਮੈਂ ਸਭ ਨੂੰ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਉਣਾ। ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੂਹ ਭਾਈਚਾਰੇ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਇਹ ਸਤਿਗੁਰੂ ਦੀ ਕਿਰਪਾ ਸਦਕਾ ਦਾਸ ਨੂੰ ਜੋ ਬੰਦ ਖਲਾਸੀ ਦਾ ਸਮਾਂ ਮਿਲਿਆ ਹੈ, ਉਹ ਪੰਥਕ ਪਿਆਰਿਆਂ ਦੀਆਂ ਜੋ ਦੁਆਵਾਂ ਅਰਦਾਸਾਂ ਬੇਨਤੀਆਂ ਸਦਕਾ ਤੇ ਬਾਕੀ ਸਤਿਗੁਰੂ ਜੀ ਦਾ ਫਰਮਾਨ ਹੈ, ਓੜਕ ਸੱਚ ਰਹੀ। ਆਖਰ ਨੂੰ ਜੋ ਜਾਬਰ ਜ਼ੁਲਮ ਸਰਕਾਰਾਂ ਕਰਦੀਆਂ ਜੀ, ਹਰ ਚੀਜ਼ ਦਾ ਕੋਈ ਆਖਰੀ ਸਮਾਂ ਹੁੰਦਾ। ਸੋ ਦੂਸਰੀ ਗੱਲ ਇਸ ਤੋਂ ਅੱਗੇ ਇਹ ਵੀ ਹੈ ਵੀ ਜਿਹੜੇ ਸਰਕਾਰਾਂ ਦੇ ਖਿਲਾਫ ਜ਼ਬਰ ਜ਼ੁਲਮ ਦੇ ਖਿਲਾਫ ਧੱਕੇਸ਼ਾਹੀਆਂ ਦੇ ਜਾਂ ਜਿਹੜੇ ਹੱਕ ਸੱਚ ਲਈ ਆਵਾਜ਼ ਉਠਾਉਂਦੇ ਆ, ਉਹਨਾਂ ਸੰਘਰਸ਼ਕਾਰੀਆਂ ਨੂੰ ਕਦੇ ਵੀ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਸਰਕਾਰ ਨੇ ਆਪਣੀ ਨੀਤੀ ਮੁਤਾਬਕ ਜੋ ਸਿੱਖ ਵਿਰੋਧੀ ਸੋਚ ਹੈ ਪੰਜਾਬ ਸਰਕਾਰ ਤੋਂ ਔਰ ਸੈਂਟਰ ਸਰਕਾਰ ਦੀ ਜੋ ਏਜੰਸੀਆਂ ਨੀਤੀ ਹੈ ਉਹਦੀ ਬਦੌਲਤ ਸਾਨੂੰ ਝੂਠੇ ਕੇਸ ਪਾ ਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ। ਸੋ ਸਤੰਬਰ ਦੇ ਵਿੱਚ 2012 ਦੇ ਵਿੱਚ 10 ਨੂੰ ਪਹਿਲਾਂ ਨਵਾਂਸ਼ਹਿਰ ਪੁਲਿਸ ਰਾਤ ਨੂੰ 1 ਵਜੇ ਦੇ ਕਰੀਬ ਉਹਨਾਂ ਨੇ ਆ ਕੇ ਰੇਡ ਕੀਤਾ ਤੇ ਮੈਨੂੰ ਝੂਠ ਝਾਠ ਬੋਲ ਕੇ ਵੀ ਅਸੀਂ ਜਲੰਧਰ ਪੁਲਿਸ ਵਾਲਿਆਂ ਤੇ ਉਹਨਾਂ ਨੇ ਮੈਨੂੰ ਨਾਲ ਚੱਲਣ ਨੂੰ ਕਿਹਾ ਤੇ 3-4 ਗੱਡੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹ ਮੈਨੂੰ ਲੈ ਕੇ ਗਏ ਆ। ਮੈਨੂੰ ਇਸ ਗੱਲ ਦਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਅਹਿਸਾਸ ਨਹੀਂ ਸੀ ਵੀ ਭਾਈ ਮੇਰੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਚੁਣਿਆ ਹੋਇਆ ਨੁਮਾਇੰਦਾ ਲੋਕਤੰਤਰੀ ਢੰਗ ਅਸੀਂ ਆਪਣੀ ਕਿਰਤ ਵਿੱਚ ਕਰਦੇ ਜਿੱਥੇ ਪੰਥ ਖੇਤਾਂ ਦੀ ਗੱਲ ਕਰਦੇ ਆ ਤੇ ਵੀ ਆਹ ਜਿਹੜੇ ਹਾਲਾਤ ਹੈ ਜਾਂ ਜੋ ਅਸੀਂ ਹੋਰ ਆ ਦੁਨੀਆਦਾਰੀ ਦੇ ਵਿੱਚ ਗੱਲ ਚੱਲਦੀ ਹੈ ਜੀ, ਪੁਲਿਸ ਦਾ ਅੱਗੇ ਰਵੱਈਆ ਬਦਲ ਗਿਆ, ਸਰਕਾਰਾਂ ਦੀਆਂ ਪਾਲਿਸੀਆਂ, ਉਹ ਸਾਰਾ ਕੁਛ ਹੀ ਸਾਨੂੰ ਤੇ ਮੁੜ ਕੇ ਇੱਕ ਵਾਰੀ ਫੇਰ ਦੁਹਰਾ ਕੇ ਉਹਨਾਂ ਨੇ ਅਹਿਸਾਸ ਕਰਵਾ ਦਿੱਤਾ ਹੈ ਵੀ ਜਿਹੜੀ ਪੁਲਿਸ ਕਿਸੇ ਨੂੰ ਵੀ ਕਿਸੇ ਵੀ ਢੰਗ ਤਰੀਕੇ ਨਾਲ ਹਿਰਾਸਤ ਲੈ ਸਕਦੀ ਹੈ, ਟੌਰਚਰ ਕਰ ਸਕਦੀ ਹੈ ਤੇ ਉਹ ਤੇ ਕੇਸ ਪਾ ਸਕਦੀ ਹੈ। ਸੋ 12 ਸਤੰਬਰ 2012 ਦੇ ਵਿੱਚ ਇਹਨਾਂ ਨੇ ਪਹਿਲਾਂ ਨਵਾਂਸ਼ਹਿਰ ਪੁਲਿਸ ਨੇ ਫੜਿਆ, ਉੱਥੇ ਜਾ ਕੇ 751 ਦਾ ਕੇਸ ਪਾ ਕੇ ਜੇਲ੍ਹ ਦੇ ਵਿੱਚ ਲੁਧਿਆਣਾ 'ਚ ਤੱਕ ਦਿੱਤਾ। ਦੂਸਰੇ ਦਿਨ ਕਾਫੀ ਵੱਡੀ ਪੱਧਰ ਤੇ ਪੁਲਿਸ ਨੇ ਛਾਪਾਮਾਰੀ ਕਰਕੇ ਮੇਰੇ ਘਰ ਦੇ ਵਿੱਚੋਂ ਜੋ ਸਾਡਾ ਟੈਲੀਫੋਨ ਹੋਰ ਆਮ ਵਰਤੋਂ 'ਚ ਆਉਣ ਵਾਲੀਆਂ ਆਪਾਂ ਜਾਂ ਪੜ੍ਹਨ ਵਾਲੀਆਂ ਕਿਤਾਬਾਂ ਰਸਾਲੇ ਉਹ ਸਾਰਾ ਕੁਝ ਚੱਕ ਕੇ ਮੈਨੂੰ ਅਤੇ ਭਾਈ ਦਲਜੀਤ ਸਿੰਘ ਹੁਣਾਂ ਨੂੰ ਇਹਨਾਂ ਨੇ ਹੋਰ ਝੂਠੇ ਕੇਸ ਪਾ ਦਿੱਤੇ। ਖਾਸ ਕਰਕੇ ਜਿਵੇਂ ਆਮ ਇਸ ਗੱਲ ਦੀ ਨਹੀਂ ਜਾਣਕਾਰੀ ਹੈਗੀ ਵੀ ਜਿਵੇਂ ਅੱਗੇ ਪਹਿਲਾਂ ਕਾਲੇ ਕਾਨੂੰਨ ਟਾਡਾ ਵਗੈਰਾ ਹੁੰਦੀ ਸੀ, NSA ਲਾਉਂਦੇ ਸੀਗੇ ਜਾਂ ਕੋਟਾ ਵਗੈਰਾ ਹੋਣ 'ਚ ਲਿਆਂਦਾ ਸੀ, ਉਹਦੀ ਤਰ੍ਹਾਂ ਦਾ ਕੇਸ ਹੁਣ ਇਹਨਾਂ ਨੇ ਨਵਾਂ ਖਾਸ ਕਰਕੇ ਜਿਹਨੂੰ ਹਰਾਸ ਕਰਨਾ ਹੋਵੇ UPA ਦਾ ਕੇਸ ਪਾ ਕੇ ਜਿਹਦੀ ਖਾਸ ਕਰਕੇ ਸਾਲ ਭਰ ਜ਼ਮਾਨਤ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਹੁੰਦੀ ਹੈ, ਜੇ ਸਰਕਾਰ ਪ੍ਰੈਸ਼ਰ ਪਾਵੇ ਤਾਂ ਮੇਰੇ ਵਾਂਗੂ ਹੋਰ ਉਹਨੂੰ ਖੱਜਲ ਖਵਾਰ ਕੀਤਾ ਜਾ ਸਕਦਾ। ਉਹ ਕੇਸ ਪਾ ਕੇ
ਹੋਰ ਧਰਾਵਾਂ ਲਾ ਕੇ ਜਿਹਦੇ ਨਾਲ ਕਿ ਮਤਲਬ ਕੇਸ ਨੂੰ ਦਿਖਾਉਣ ਨੂੰ ਜ਼ਿਆਦਾ ਇਸ ਤਰ੍ਹਾਂ ਡੇਂਜਰਸ ਦਿਖਾਇਆ ਜਾਵੇ, ਉਹ ਪਾ ਕੇ ਮੈਨੂੰ ਜੇਲ੍ਹ 'ਚ ਰੱਖ ਦਿੱਤਾ ਗਿਆ। ਪਰ ਸਤਿਗੁਰ ਨੇ ਕਿਰਪਾ ਕੀਤੀ ਹੈ ਹਾਂਜੀ ਵੀ 2 ਸਾਲ ਬਾਅਦ ਰਿਹਾਈ ਦਾ ਮੌਕਾ ਮਿਲਿਆ। ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਹੋਰ ਤੁਹਾਡੀ ਜਾਣਕਾਰੀ ਦੱਸਣੀ ਚਾਹੁੰਦਾ ਜੀ। ਬਿਲਕੁਲ। ਦਾਸ ਨੂੰ ਹਾਈ ਕੋਰਟ ਦੇ ਵਿੱਚੋਂ ਆਪਾਂ ਕਈ ਵਾਰੀ ਇਹ ਗੱਲ ਆਮ ਸੁਣਦੇ ਆ ਵੀ ਜਿਹੜੀ ਅੱਜ ਕੱਲ ਪੋਲੀਟਿਕ ਜਾਂ ਸਰਕਾਰੀ ਦਖਲਅੰਦਾਜ਼ੀ ਆ, ਜਿਹੜਾ ਜੁਡੀਸ਼ਰੀ ਸਿਸਟਮ ਹੈ ਉਹਦੇ ਵਿੱਚ ਹੁੰਦੀ ਹੈ। ਸੋ ਮੇਰਾ ਇਹ ਨਿੱਜੀ ਤਜਰਬਾ ਹੋਇਆ ਕਿ ਦਾਸ ਨੂੰ ਜ਼ਮਾਨਤ ਦੇਣ ਦੇ ਸੰਬੰਧ ਦੇ ਵਿੱਚ ਤਕਰੀਬਨ 4 ਜੱਜ ਮੇਰੇ ਬਦਲੇ ਗਏ। ਜਦੋਂ ਜ਼ਮਾਨਤ ਦੇਣ ਦਾ ਸਮਾਂ ਆਉਣਾ ਜੱਜ ਬਦਲ ਜਾਣਾ। ਜਦੋਂ ਦੂਸਰੇ ਜੱਜ ਕੋਲੇ ਜਾਣਾ ਤੇ ਉਹਨੇ ਪਹਿਲਾਂ ਕੁਝ ਕੇਸ ਨੂੰ ਸੁਣਨਾ, 2-4 ਤਰੀਕਾਂ ਪਾਉਣੀਆਂ ਤੇ ਫਿਰ ਮੁੜ ਕੇ ਜਾ ਕੇ ਉਹਦਾ ਜਦੋਂ ਫੈਸਲਾ ਸੁਣਾਉਣ ਦਾ ਸਮਾਂ ਆਉਣਾ ਤੀਜੇ ਕੋਲੇ ਚਲੇ ਜਾਣਾ। ਸੋ ਇਸ ਤਰ੍ਹਾਂ ਕਰਕੇ 4 ਜੱਜ ਮੇਰੇ ਜ਼ਮਾਨਤ ਦੇ ਕੇਸ ਦੇ ਵਿੱਚ ਮਿਲ ਗਿਆ। 1.5 ਸਾਲ ਮੇਰੀ ਇਸ ਗੱਲ ਦਾ ਫੈਸਲਾ ਨਹੀਂ ਹੋ ਸਕਿਆ ਕਿ ਇਹਨੂੰ ਜ਼ਮਾਨਤ ਦੇਣੀ ਆ ਜਾਂ ਨਹੀਂ ਦੇਣੀ। ਸੋ ਇਹ ਸਾਡੇ ਅਖੌਤੀ ਹਿੰਦੁਸਤਾਨ ਦੇ ਲੋਕਤੰਤਰ ਸਿਸਟਮ ਦਾ ਇੱਕ ਜਨਾਜ਼ਾ ਹੈ। ਜਿਨ੍ਹਾਂ ਦਾ ਵਾਹ ਵਾਸਤਾ ਪੈਂਦਾ ਉਹ ਪੂਰੀ ਜਾਣਕਾਰੀ ਰੱਖਦੇ ਆ। ਜੀ ਬਿਲਕੁਲ ਵੀਰ ਜੀ, ਬੜੀ ਮਾੜੀ ਗੱਲ ਹੈ ਕਿ 4 ਜੱਜਾਂ ਦੇ ਬਾਅਦ ਜਿਹੜਾ 5ਵਾਂ ਜੱਜ ਸੀਗਾ ਇਹਨੇ ਤੁਹਾਨੂੰ ਐਟਲੀਸਟ ਇਹਨੇ ਤਾਂ ਤੁਹਾਨੂੰ ਇਹਨਾਂ ਕੇਸਾਂ ਦੇ ਵਿੱਚੋਂ ਬਰੀ ਕਰ ਦਿੱਤਾ, ਪਰ ਜਿਸ ਤਰ੍ਹਾਂ ਤੁਹਾਨੂੰ ਇਹਨੇ ਲਟਕਾਈ ਰੱਖਿਆ 2 ਸਾਲ, ਇਟਸ ਵੈਰੀ ਸ਼ੇਮਫੁਲ ਕਿ ਪੰਜਾਬ ਦੀ ਸਰਕਾਰ ਜਾਂ ਫਿਰ ਇੰਡੀਅਨ ਸਰਕਾਰ ਕੀ ਕਰ ਰਹੀ ਹੈ ਸਾਡੇ ਭਰਾਵਾਂ ਦੇ ਨਾਲ। ਐਨੀਵੇਜ਼ ਵੀਰ ਜੀ, ਲੈਟਸ ਮੂਵ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ ਗ੍ਰਿਫਤਾਰੀ ਤੋਂ ਬਾਅਦ ਤੁਹਾਡੇ ਨਾਲ ਕੀ ਬੀਤੀ, ਕਿਵੇਂ ਤੁਹਾਨੂੰ ਟੌਰਚਰ ਕੀਤਾ ਗਿਆ ਤੇ ਉਸ ਦੌਰਾਨ ਉਹਨਾਂ ਦੇ ਕੀ ਸਵਾਲ ਸਨ ਤੁਹਾਡੇ ਲਈ, ਉਹ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ। ਹਾਂ ਦੇਖੋ ਭੈਣ ਜੀ, ਵੀ ਆਮ ਹਾਲ ਦੇ ਵਿੱਚ ਜਿਹੜਾ ਇਹ 3rd ਡਿਗਰੀ ਟੌਰਚਰ ਦਾ ਜ਼ਿਕਰ ਆਮ ਆਪਾਂ ਅਖਬਾਰਾਂ ਦੇ ਵਿੱਚ ਜਾਂ ਕਈ ਵਾਰੀ ਕਿਸੇ ਦੇ ਜਵਾਨੀ ਸੁਣਦੇ ਆ ਜੀ। ਤੇ ਇਹ ਜਦੋਂ ਦੇ ਪੰਜਾਬ ਦੇ ਖਾਸ ਕਰਕੇ ਧਰਮਯੁੱਧ ਮੋਰਚਾ ਚੱਲਿਆ, ਆ ਸਾਡੇ ਵਡੇਰੇ ਅਕਾਲੀ ਲੀਡਰਾਂ ਨੇ ਲਾਇਆ ਸੀਗਾ ਜੀ। ਇਹਨਾਂ ਨੂੰ ਤੇ ਵਿਚਾਰਿਆਂ ਨੂੰ ਭੁੱਲ ਭੱਲ ਗਿਆ। ਪਰ ਜਿਨ੍ਹਾਂ ਧਰਮ ਦੇ ਪੈਰੋਕਾਰਾਂ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਜਾਂ ਸਤਿਗੁਰੂ ਨੇ ਜਿਨ੍ਹਾਂ ਤੋਂ ਸੇਵਾ ਲੈਣੀ ਸੀ, ਉਹਨਾਂ ਨੇ ਧਰਮਯੁੱਧ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਕੁਰਬਾਨੀਆਂ ਕੀਤੀਆਂ, ਬੇਅਸਾਤ ਸ਼ੱਦਤ ਸਹਾਰਿਆ, ਘਰ ਘਾਟ ਮਾਵਾਂ ਭੈਣਾਂ ਬਜ਼ੁਰਗਾਂ ਦੀ ਇੱਜ਼ਤ ਪੱਤ ਜਿਹੜੀ ਥਾਣਿਆਂ ਕਚਹਿਰਿਆਂ 'ਚ ਰੋਲੀ ਹੈ ਜੀ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਵੀ 3rd ਡਿਗਰੀ ਟੌਰਚਰ ਕਿਹਨੂੰ ਕਿਹਾ ਜਾਂਦਾ ਹੈ। ਹਾਂਜੀ। ਸੋ ਮੇਰੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਨੇ ਬਹਾਨੇ ਲਾ ਕੇ ਮੇਰੇ ਤੇ ਅਸਲੇ ਦਾ ਜਾਂ ਹੋਰ ਏਦਾਂ ਦੀਆਂ ਕਈ ਗੱਲਾਂ, ਖਾਸ ਕਰਕੇ ਜਿਵੇਂ ਕਿ ਆ ਜਿਹੜਾ ਵਿਦੇਸ਼ਾਂ ਵਿੱਚੋਂ ਧਨ ਆਉਣ ਦਾ ਝੂਠਾ ਮਤਲਬ ਬਹਾਨਾ ਬਣਾ ਕੇ, ਹੋਰ ਇਸ ਤਰ੍ਹਾਂ ਮਤਲਬ ਜਦੋਂ ਕਿਸੇ ਗੱਲ ਖਾਣ ਦਾ ਬਹਾਨਾ, ਜਿਵੇਂ ਕਿ ਇੱਕ ਆਪਾਂ ਪ੍ਰਚਲਿਤ ਕਹਾਣੀ ਆਮ ਭਾਈਚਾਰਾ ਆਪਣਾ ਪੰਜਾਬੀ ਦੇ ਵਿੱਚ ਹੈਗੀ ਆ ਵੀ ਜਦੋਂ ਲੇਲੇ ਨੂੰ ਬਘਿਆੜ ਨੇ ਖਾਣਾ ਸੀ ਤੇ ਇੱਕ ਬਹਾਨਾ ਬਣਾਇਆ ਸੀ। ਇਸ ਤਰ੍ਹਾਂ ਜਦੋਂ ਪੁਲਿਸ ਕੋਲ ਏਦਾਂ ਦੇ ਬਥੇਰੇ ਢੰਗ ਤਰੀਕੇ ਟੌਰਚਰ ਹੈਗੇ ਆ ਵੀ ਜਦੋਂ ਕਿਸੇ ਨੂੰ ਟੌਰਚਰ ਪਰੇਸ਼ਾਨ ਕਰਨਾ ਤੇ ਐਵੇਂ ਕੋਈ ਬਿਨਾਂ ਸਿਰ ਪੈਰ ਆਧਾਰ ਵਾਲੀ ਗੱਲ ਪੁੱਛ ਕੇ ਉਸ ਗੱਲ ਤੇ ਅੜੇ ਰਹੋ ਤੇ ਫਿਰ ਉਹਨੂੰ ਇਸ ਗੱਲ ਟੌਰਚਰ ਕਰ ਸਕਦੇ ਆ। ਤੇ ਸਾਨੂੰ ਇਹ ਟੌਰਚਰ ਕੀਤਾ ਗਿਆ ਜੀ। ਜੀ ਕਰਨ ਦੇ ਢੰਗ ਤਰੀਕੇ ਜਿਹੜੇ ਹੈਗੇ ਆ ਉਹ ਪਹਿਲਾਂ ਵਾਲੀ ਆ ਵੀ ਟੌਰਚਰ ਕਰਨਾ, ਸਰੀਰਕ ਤੌਰ ਤੇ ਖਿੱਚ ਚੀਰ ਫੜ ਕਰਨੇ, ਕਰੰਟ ਲਾਉਣੇ, ਮਤਲਬ ਹੋਰ ਗੱਲੀ ਬਾਤੀ ਜਲੀਲ ਕਰਨਾ, ਗਾਲਾਂ ਕੱਢਣੀਆਂ, ਡਾਂਗ ਸੋਟੀ, ਇਹ ਸਾਰਾ ਕੁਝ ਮਤਲਬ ਇਹ ਕੀਤਾ ਗਿਆ ਜਿਹਦਾ ਕਿ ਮੇਰੀ ਮਾਨਸਤਾ ਦੇ ਬਹੁਤ ਵੱਡਾ ਬੋਝ ਹੈ ਕਿ ਇਹ ਸਾਡੇ ਨਾਲ ਇੱਕ ਅੱਜ ਫੇਰ ਇੰਨੇ ਸਾਲਾਂ ਬਾਅਦ ਜਦੋਂ ਅਸੀਂ ਮਤਲਬ ਕਦੇ ਪਹਿਲਾਂ ਸੰਘਰਸ਼ ਵਿੱਚ ਵਿਚਰਦੇ ਸੀ ਤੇ ਅੱਜ ਫੇਰ ਸਾਨੂੰ ਅੱਜ ਅਸੀਂ ਆਪਣੇ ਢੰਗ ਤਰੀਕੇ ਦੇ ਨਾਲ ਲੋਕਾਂ ਨੂੰ ਜੋ ਪੰਥਕ ਫਰਜ਼ ਬਣਦੇ ਆ ਕੌਮ ਪ੍ਰਤੀ, ਸਮਾਜ ਪ੍ਰਤੀ ਜਾਂ ਜੋ ਸਾਡੀਆਂ ਸਮੱਸਿਆ ਉਹਨਾਂ ਪ੍ਰਤੀ ਜਾਗਰੂਕ ਕਰਦੇ ਆ ਤੇ ਅੱਜ ਫੇਰ ਸਾਨੂੰ ਇਹ ਸਾਡੀ ਆਵਾਜ਼ ਨੂੰ ਬੰਦ ਕਰਨ ਦੇ ਲਈ ਜਾਂ ਇਹ ਸਾਰਾ ਕੁਝ ਕਰਕੇ ਸਾਨੂੰ ਟੌਰਚਰ ਜਲੀਲ ਕੀਤਾ ਗਿਆ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਤਾਂ ਹੀ ਇਸ ਲਈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਬਿਕੋਜ਼ ਸਾਡੇ ਬਹੁਤ ਸਾਰੇ ਜਿਹੜੇ ਭਰਾ ਸਾਡੇ ਬਾਹਰ ਬੈਠੇ ਨੇ, ਭੈਣਾਂ ਸਾਰੀਆਂ ਬਾਹਰ ਬੈਠੀਆਂ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਾਡੇ ਵੀਰ ਭੈਣਾਂ ਨਾਲ ਕੀ ਹੋ ਰਿਹਾ, ਕਿਸ ਤਰ੍ਹਾਂ ਟੌਰਚਰ, ਕਿਸ ਤਰ੍ਹਾਂ ਬੱਚਿਆਂ ਨੂੰ ਚੁੱਕ ਕੇ ਮਾਰਿਆ ਜਾ ਰਿਹਾ, ਜਾਂ ਫਿਰ ਸਾਡੇ ਕਿਸ ਤਰ੍ਹਾਂ ਭਰਾਵਾਂ ਨੂੰ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਗੱਲਾਂ ਤੋਂ ਹੀ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਬਾਹਰ ਦੇ ਦੇਸ਼ਾਂ ਦੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਸਿੱਖ ਜਿਹੜਾ ਵਾ ਇੱਕ ਆਜ਼ਾਦ ਦੇਸ਼ ਨੂੰ ਇੰਡੀਆ ਦਾ ਆਜ਼ਾਦ ਦੇਸ਼ ਕਹਿੰਦੇ ਆ, ਉਸ ਵਿੱਚ ਸਿੱਖ ਕਿਸ ਤਰ੍ਹਾਂ ਇੱਕ ਗੁਲਾਮ ਹੈ, ਇੱਕ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ। ਇਹ ਇਸੇ ਲਈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀਗਾ। ਤੇ ਵੀਰ ਜੀ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਤੁਸੀਂ 2 ਸਾਲ ਦਾ ਸਮੇਂ ਬਿਤਾਇਆ, ਤੁਸੀਂ ਇਹ ਆਪਣੇ ਜੇਲ੍ਹ ਦੇ ਵਿੱਚ ਹੋਰ ਐਕਸਪੀਰੀਅੰਸ ਸੰਬੰਧੀ ਤੁਹਾਡਾ ਹੋਰ ਕੀ ਰੂਟੀਨ ਸੀਗਾ, ਇਸ ਬਾਰੇ ਵੀ ਸਾਡੇ ਨਾਲ ਵਿਚਾਰ ਸਾਂਝੇ ਕਰੋ। ਦੇਖੋ ਭੈਣ ਜੀ, ਗੱਲ ਹੈ ਵੀ ਜਦੋਂ ਇਸ ਤਰ੍ਹਾਂ ਦਾ ਮਤਲਬ ਕਿਸੇ ਤੇ ਸਮਾਂ ਆਉਂਦਾ ਜੀ ਤੇ
ਉਹਨੂੰ ਜੇਲ੍ਹ ਦੇ ਵਿੱਚ ਜੇ ਕੋਈ ਬੰਦਾ ਆਪਣੀ ਰੁਟੀਨ ਬਣਾ ਲੈਂਦਾ ਹਾਂਜੀ ਤੇ ਫਿਰ ਉਹ ਟਾਈਮ ਟੇਬਲ ਦਾ ਸਕੇਜੂਲ ਬਣਾ ਲੈਂਦਾ ਤੇ ਉਹਦਾ ਇਹੋ ਜਿਹਾ ਸਮਾਂ ਜੇਲ੍ਹ ਦਾ ਖਾਸ ਕਰਕੇ ਸੌਖਾ ਪਾਸ ਹੋ ਜਾਂਦਾ। ਜੇ ਕੋਈ ਭਲਾ ਪੁਰਸ਼ ਕੋਈ ਵਧੀਆ ਢੰਗ ਤਰੀਕੇ ਅਪਣਾ ਲੈਂਦਾ ਤੇ ਉਹ ਕੁਛ ਨਾ ਕੁਛ ਉੱਥੋਂ ਉਸ ਜੇਲ੍ਹ ਜੀਵਨ ਦੇ ਵਿੱਚੋਂ ਖੱਟ ਵੀ ਆਉਂਦਾ। ਸੋ ਮਾਫ ਕਰਨਾ, ਗੁਰੂ ਦੀ ਹੁਕਮ ਅਨੁਸਾਰ ਜੋ ਅਸੀਂ ਆਪਣੀ ਸੇਵਾ ਡਿਊਟੀ ਨਿਭਾਈ ਆ ਉਹਦੇ ਇਸ ਸਮੇਂ ਦੌਰਾਨ ਹੀ ਮਤਲਬ ਕਾਫੀ ਲੰਮਾ ਸਮਾਂ ਜੇਲ੍ਹ ਯਾਤਰਾ ਪਹਿਲਾਂ ਕਰ ਚੁੱਕੇ ਹਾਂ। ਤਕਰੀਬਨ ਮੇਰਾ 17 ਸਾਲ ਤੋਂ ਉੱਪਰ 18ਵਾਂ ਸਾਲ ਮਤਲਬ 18 ਸਾਲ ਦੇ ਕਰੀਬ ਮੇਰਾ ਜੇਲ੍ਹ ਦਾ ਬਣਦਾ ਹੈ। ਸੋ ਇਹ ਕਾਫੀ ਮੈਂ ਇੱਥੇ ਪਹਿਲਾਂ ਤੁਹਾਡੇ ਅਮਰੀਕਾ ਵਿੱਚ ਵੀ ਰਹਿ ਕੇ ਗਿਆ, ਇੱਥੋਂ ਦਾ ਵੀ ਸਿਸਟਮ ਦੇਖਿਆ ਜੀ। ਸੋ ਮਤਲਬ ਇਹ ਏਡੀ ਕੋਈ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕੋਈ ਨਵੀਂ ਗੱਲ ਨਹੀਂ ਸੀ। ਇਹਨਾਂ ਹਾਲਾਤਾਂ ਵਿੱਚ ਰਹਿਣ ਗਿੱਜਿਆਂ ਬਾਕੀ ਗੁਰੂ ਦੇ ਭਾਣੇ ਅੰਦਰ ਹਰ ਸਿੱਖ ਨੂੰ ਰਹਿ ਕੇ ਚੱਲਣਾ ਚਾਹੀਦਾ ਤੇ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਭਲੀ ਕਰੇ। ਜਿਹੜੇ ਔਖੇ ਸਮੇਂ ਆ ਉਹਨਾਂ ਦੇ ਵਿੱਚ ਵੀ ਬਦਲਾਅ ਆ ਜਾਂਦਾ, ਤੁਸੀਂ ਉਹ ਟਾਈਮ ਪਾਸ ਕਰ ਜਾਂਦੇ ਆ ਗੁਰੂ ਦੇ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ। ਸੋ ਸਾਡਾ ਰੁਟੀਨ ਦਾ ਜਿਵੇਂ ਮਤਲਬ ਆਮ ਆਪਾਂ ਹੁੰਦਾ ਚਲੋ ਉੱਠਣਾ, ਆਪਣਾ ਪਾਠ ਪੂਜਾ ਕਰਨਾ, ਖੇਡਣਾ, ਅਖਬਾਰਾਂ ਪੜ੍ਹਨੀਆਂ, ਸ਼ਾਮ ਨੂੰ ਕੋਈ ਹੋਰ ਇਸ ਤਰ੍ਹਾਂ ਟੀਵੀ ਵਗੈਰਾ ਦੇਖ ਲਓ। ਸੋ ਇਹ ਇਸ ਤਰ੍ਹਾਂ ਉੱਥੇ ਦਾ ਰੁਟੀਨ ਆਪਣੀ ਬਣਾਉਣੀ ਪੈਂਦੀ ਹੈ। ਜੀ ਜੀ ਜੀ। ਤੇ ਵੀਰ ਜੀ ਜਿਸ ਗੱਲ ਕੀਤੀ ਕਿ ਔਖੇ ਸਮੇਂ ਟਾਈਮ ਪਾਸ ਨਿਕਲ ਹੋ ਜਾਂਦਾ ਹੈ, ਪਰ ਜਿਸ ਤਰ੍ਹਾਂ ਹੁਣ ਤੁਹਾਡੇ ਇਸ ਵੇਲੇ ਕੇਸ ਦੀ ਜਜਮੈਂਟ ਕੀ ਹੈ, ਆਲਸੋ ਵੀ ਵੁਡ ਲਾਈਕ ਟੂ ਆਸਕ ਯੂ ਸਰ, ਜਾਣਨਾ ਚਾਹਾਂਗੇ ਕਿ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਤੁਹਾਨੂੰ ਕੱਲ ਨੂੰ ਚੁੱਕ ਕੇ ਕਿਸੇ ਹੋਰ ਕੇਸ ਦੇ ਵਿੱਚ ਨਹੀਂ ਫਸਾਇਆ ਜਾਏਗਾ? ਨਹੀਂ, ਇਹ ਤਾਂ ਗਰੰਟੀ ਤੇ ਮੈਨੂੰ ਮੈਂ ਤਾਂ ਵੀ ਕੋਈ ਨਹੀਂ ਦੇ ਸਕਦਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਕਿਉਂਕਿ ਇੱਕ ਗਹਿਰੀ ਸਾਜ਼ਿਸ਼ ਦੇ ਨਾਲ ਜੀ, ਜਿਹਦੇ ਵਿੱਚ ਕਿ ਅਸੀਂ ਸਮਝਦੇ ਹਾਂ ਵੀ ਪੰਜਾਬ ਦੀ ਅਕਾਲੀ ਲੀਡਰਸ਼ਿਪ, ਪੰਜਾਬ ਪੁਲਿਸ ਅਤੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਹੈਗੀਆਂ, ਪਾਲਿਸੀ ਨੀਤੀ ਤੱਕ, ਕਿਉਂਕਿ ਇਹ ਸਾਰਾ ਕੁਝ ਇੱਕ ਤੁਸੀਂ ਜਿਹੜਾ ਬੰਦਾ ਡੈਮੋਕ੍ਰੇਟਿਕ ਢੰਗ ਤਰੀਕੇ ਦੇ ਨਾਲ ਇੱਥੋਂ ਚੁਣਿਆ ਗਿਆ ਤੇ ਉਹਨੂੰ ਇਸ ਢੰਗ ਤਰੀਕੇ ਦੇ ਨਾਲ ਫਿਰ ਇਸੇ ਤਰ੍ਹਾਂ ਮੇਰੇ ਨਾਲ ਭਾਈ ਦਲਜੀਤ ਸਿੰਘ ਜੋ ਕਿ ਆਪਾਂ ਸਾਰਾ ਭਾਈਚਾਰਾ ਜਾਣਦੇ ਆ ਜੀ, ਉਹਨਾਂ ਦੀ ਸ਼ਖਸੀਅਤ ਬਾਰੇ ਬੜਾ ਵੱਡਾ ਉਹਨਾਂ ਦਾ ਯੋਗਦਾਨ ਹੈ ਸਿੱਖ ਸੰਘਰਸ਼ ਦੇ ਵਿੱਚ ਕੁਰਬਾਨੀਆਂ। ਸੋ ਉਹਨਾਂ ਨੂੰ ਵੀ ਇੱਕ ਸਾਡੀ ਇਹ ਜੋ ਜਥੇਬੰਦੀ ਹੈ, ਕਿਉਂਕਿ ਸਰਕਾਰ ਨੇ ਉਹ ਇੱਕ ਉਹਨੂੰ ਉਹਦਾ ਰਾਹ ਰੋਕਣ ਲਈ ਜਥੇਬੰਦੀ ਦੀਆਂ ਕਾਰਵਾਈਆਂ ਕਾਰਜਕਾਰੀ ਨੂੰ ਠੱਪ ਕਰਨ ਦੇ ਲਈ ਕੁਝ ਮਸਲੇ ਇਸ ਤਰ੍ਹਾਂ ਹੁਣ ਜਦੋਂ ਪੰਥਕ ਹਿੱਤਾਂ ਦੇ ਮਸਲੇ ਆਉਂਦੇ ਆ ਤੇ ਉੱਥੇ ਜਦੋਂ ਕਿਤੇ ਮੌਕਾ ਮਿਲਦਾ ਤੇ ਅਸੀਂ ਵੀ ਜਿੰਨੀ ਕੁ ਯੋਗਤਾ ਸਮਰੱਥਾ ਮੁਤਾਬਕ ਆਪਣਾ ਫਰਜ਼ ਅਦਾ ਕਰੀਦਾ, ਉੱਥੇ ਪਹਿਰਾ ਦੇਈਦਾ। ਹਾਂਜੀ। ਪਰ ਉਹ ਇਹਨੂੰ ਮੁੱਖ ਰੱਖ ਕੇ ਸਾਨੂੰ ਮਤਲਬ ਇੱਕ ਸਾਡੀ ਆਵਾਜ਼ ਨੂੰ ਬੰਦ ਕਰਨ ਲਈ, ਸਾਨੂੰ ਡਰਾਉਣ ਲਈ, ਸਾਡੀ ਆਵਾਜ਼ ਨੂੰ ਖਤਮ ਕਰਨ ਦੇ ਲਈ ਇਹ ਸਾਨੂੰ ਸਾਰਾ ਕੁਝ ਇੱਕ ਸਾਜ਼ਿਸ਼ ਅਧੀਨ ਕੀਤਾ ਗਿਆ, ਜਿਹਦੇ ਵਿੱਚ ਇਹ ਸਾਰਾ ਹਲਵਾ ਮਾੜਾ ਥੱਲਿਓਂ ਲੈ ਕੇ ਉੱਪਰ ਤੱਕ ਇਨਵੋਲਵ ਹੈ ਤੇ ਜਿਹਦਾ ਆਪਾਂ ਮਤਲਬ ਇਹ ਸਾਡਾ ਇੱਕ ਇਸ ਗੱਲ ਦਾ ਸਾਨੂੰ ਅਹਿਸਾਸ ਹੈ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਭਾਈ ਹਰਪਾਲ ਸਿੰਘ ਚੀਮਾ ਵੀਰ ਜੀ ਜਿਹੜੇ ਸੀਗੇ ਐਕਟਿੰਗ ਪ੍ਰੈਜ਼ੀਡੈਂਟ ਰੋਲ ਉਹਨੇ ਬਖੂਬੀ ਨਿਭਾਇਆ। ਅਸੀਂ TV 84 ਰਾਹੀਂ ਸਮੇਂ-ਸਮੇਂ ਉਹਨਾਂ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਵੀ ਕਰਦੇ ਰਹੇ ਹਾਂ। ਹੁਣ ਤੁਸੀਂ ਪਾਰਟੀ ਦੇ ਵਿੱਚ ਨਵੀਂ ਰੂਹ ਫੂਕਣ ਲਈ ਕੀ ਪ੍ਰੋਗਰਾਮਸ ਉਲੀਕੇ ਹਨ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਭੈਣ ਜੀ, ਇਹ ਹੈ ਵੀ ਜੋ ਸਾਡੀ ਕੌਮ ਦੇ ਜੀ ਆਪਾਂ ਦੋ ਹਿੱਸਿਆਂ 'ਚ ਮੰਨ ਲਈਏ, ਕੌਮ ਤੇ ਇਹ ਪੰਜਾਬ ਸਮਾਜ ਜੀ। ਸਾਡੇ ਕੌਮ ਦੇ ਹਾਲਾਤ ਬੜੇ ਮਾੜੇ ਹੈ, ਜਿਹੜਾ ਕਿ ਇੰਨਾ ਨਿਘਾਰ ਜਾ ਚੁੱਕਾ, ਅਸੀਂ ਉਸ ਨਿਘਾਰ ਨੂੰ ਹੱਲੇ ਸਮਝਣ ਦੀ ਸਮਰੱਥਾ ਨਹੀਂ ਰੱਖ ਰਹੇ। ਖਾਸ ਕਰਕੇ ਜਿੱਥੇ ਲੀਡਰਸ਼ਿਪ ਨੇ ਮਤਲਬ ਸੋਚ ਸਿਧਾਂਤ ਨੂੰ ਤਿਆਗਿਆ, ਆਪਣੇ ਜੋ ਸਾਡੀ ਵਿਰਾਸਤ ਹੈ ਉਹਨੂੰ ਤਿਆਗਿਆ, ਸਾਡੀ ਮਾਣ ਮਰਿਆਦਾ ਨੂੰ ਅੱਖੋਂ ਪਰੋਖੋਂ ਕਰਕੇ ਜੋ ਸਿੱਖ ਵਿਰੋਧੀ ਲਾਬੀ ਹੈ ਅੱਜ ਉਹਨਾਂ ਦੇ ਹੱਥਾਂ ਵਿੱਚ ਖੇਡ ਕੇ ਔਰ ਪੰਜਾਬ ਪੰਥ ਨੂੰ ਤੇ ਪੰਜਾਬ ਨੂੰ ਇਹ ਬਰਬਾਦ ਕਰ ਰਹੇ ਆ। ਦੂਸਰੇ ਪਾਸੇ ਜੋ ਪੰਜਾਬ ਸਮਾਜ ਦਾ ਲੋਕਾਂ ਦਾ ਫਰਜ਼ ਬਣਦਾ, ਜਿੰਨੀਆਂ ਸਮੱਸਿਆਵਾਂ ਪੰਜਾਬ ਦੇ ਲੋਕਾਂ ਨੂੰ ਆ, ਸਾਡੀ ਆਉਣ ਵਾਲੀ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆ, ਬਿਲਕੁਲ ਜਿਹੜਾ ਕਿ ਬਰਬਾਦੀ ਵੱਲ ਨੂੰ ਦਿਨ ਦਿਨ ਵੱਧ ਰਹੇ ਆ, ਉਹਦਾ ਸਾਨੂੰ ਸਾਡੇ ਲੋਕਾਂ ਨੂੰ ਅਹਿਸਾਸ ਨਹੀਂ ਹੈਗਾ। ਸਾਡੀਆਂ ਜੋ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਉਹ ਜੋ ਹਕੀਕਤ ਹੈ ਉਹਦੇ ਤੇ ਪਹਿਰਾ ਦੇਣ ਦੀ ਬਜਾਏ ਇਸ ਨਿਘਾਰ ਨੂੰ ਰੋਕਣ ਦੇ ਲਈ
ਉਹ ਵੀ ਅੱਜ ਆਪਣੇ ਸੁੱਖ ਆਰਾਮ ਦੀ ਜ਼ਿੰਦਗੀ ਬਸਰ ਕਰਨ ਲਈ ਉੱਪਰੋਂ ਥੱਲੇ ਤੱਕ, ਚਾਹੇ ਕੋਈ ਛੋਟੀ ਸੰਸਥਾ ਹੈ, ਚਾਹੇ ਕੋਈ ਵੱਡੀ ਹੈ, ਚਾਹੇ ਕੋਈ ਜਿਸ ਤਰ੍ਹਾਂ ਕਹਿ ਸਕਦੇ ਆਪਾਂ ਸੀਨਾ ਵਸੀਨਾ ਚੱਲੇ ਆਉਂਦੀਆਂ ਬਹੁਤ ਸਾਰੀਆਂ ਸਾਡੀਆਂ ਮਾਣਯੋਗ ਸੰਸਥਾਵਾਂ ਹਨ, ਸਾਡੀਆਂ ਧਾਰਮਿਕ ਸ਼ਖਸੀਅਤਾਂ ਹਨ, ਅੱਜ ਉਹ ਵੀ ਇਸ ਗੰਦੀ ਸਿਆਸਤ ਦਾ ਸ਼ਿਕਾਰ ਹੋ ਚੁੱਕੇ ਇਹਦਾ ਹਿੱਸਾ ਬਣਦੇ ਜਾ ਰਹੇ ਆ। ਚਾਹੇ ਆਪਾਂ ਇਹਦੇ ਵਿੱਚ ਹੋਰ ਜੋ ਸਾਡੀਆਂ ਸਰਮੌਰ ਹਸਤੀਆਂ ਉਹਨਾਂ ਦਾ ਵੀ ਆਪਾਂ ਯੋਗਦਾਨ ਕਹਿ ਸਕਦੇ ਹਾਂ, ਜ਼ਿਕਰ ਕਰ ਸਕਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ ਯੂ ਆਰ ਰਾਈਟ ਕਿ ਪੰਜਾਬ ਦੀ ਇਸ ਵੇਲੇ ਹਾਲਤ ਜਾਂ ਸਾਡੀ ਕੌਮ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਜਿਸ ਤਰ੍ਹਾਂ ਆਪਾਂ ਇੰਨੀਆਂ ਨਸਲਕੁਸ਼ੀਆਂ ਦੇ ਬਾਅਦ ਵੀ ਅਸੀਂ ਖੜੇ ਹਾਂ, ਪਰ ਜਿਸ ਤਰ੍ਹਾਂ ਹੁਣੇ ਇੱਕ ਨਵੀਂ ਨਸਲਕੁਸ਼ੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ, ਜੋ ਤੁਸੀਂ 2 ਸਾਲ ਜੇਲ੍ਹ ਦੇ ਵਿੱਚ ਸੀਗੇ, ਕਿ ਕਾਫੀ ਬੱਚੇ ਸਾਡੇ ਸੀਗੇ 9 ਸਾਲ 10 ਸਾਲ ਦੇ ਖੁਦਕੁਸ਼ੀ ਕਰ ਰਹੇ ਬਿਕੋਜ਼ ਉਹ ਡਰੱਗਸ ਦੇ ਦਲਦਲ ਦੇ ਵਿੱਚ ਇਸ ਤਰ੍ਹਾਂ ਜਾ ਚੁੱਕੇ ਨੇ ਕਿ ਉਹਨਾਂ ਦਾ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਤੇ ਅਸੀਂ ਇਹ ਚਾਹੁੰਦੇ ਕਿ ਤੁਹਾਡੀ ਜਿਹੜੀ ਜਥੇਬੰਦੀ ਹੈ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮਸ ਉਲੀਕੇ ਜਾਂ ਕੋਈ ਇਸ ਤਰ੍ਹਾਂ ਦੇ ਉਪਰਾਲਾ ਕਰਨ ਕਿ ਸਾਡੀ ਜਿਹੜੀ ਸਿੱਖ ਕੌਮ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਪੰਜਾਬ ਦੇ ਵਿੱਚ ਉਸਨੂੰ ਕਿਸੇ ਤਰ੍ਹਾਂ ਬਚਾਇਆ ਜਾ ਸਕੇ, ਇਹਨਾਂ ਬੱਚਿਆਂ ਨੂੰ, ਇਹਨਾਂ ਦੇ ਘਰਦਿਆਂ ਨੂੰ ਕਿਸ ਤਰ੍ਹਾਂ ਇਹਨਾਂ ਨਸਲਕੁਸ਼ੀ ਤੋਂ ਨਿਕਾਲਿਆ ਜਾ ਸਕੇ ਤੇ ਇਹਨਾਂ ਨੂੰ ਨਵੀਂ ਜ਼ਿੰਦਗੀ ਵੱਲ ਤੋਰਿਆ ਜਾ ਸਕੇ, ਇੱਕ ਸਿੱਖੀ ਪ੍ਰਚਾਰ ਵੱਲ ਤੋਰਿਆ ਜਾ ਸਕੇ, ਸਿੱਖੀ ਸਿਧਾਂਤਾਂ ਵੱਲ ਤੋਰਿਆ ਜਾ ਸਕੇ। ਅਸੀਂ ਤੁਹਾਡੇ ਕੋਲ ਇਹੀ ਉਮੀਦ ਰੱਖਦੇ ਹਾਂ ਵੀਰ ਜੀ, ਤੁਸੀਂ ਹੁਣ ਬਾਹਰ ਆ ਗਏ ਹੋ। ਤੇ ਵੀਰ ਜੀ ਹੁਣ ਅਸੀਂ ਅਗਲੇ ਕੁਐਸਚਨਸ ਵੱਲ ਵੀ ਚੱਲਦੇ ਹਾਂ। ਜਿਸ ਤਰ੍ਹਾਂ ਤੁਸੀਂ SGPC ਮੈਂਬਰ ਵੀ ਹੋ, ਤੁਹਾਡੀ ਗ੍ਰਿਫਤਾਰੀ ਤੋਂ ਬਾਅਦ SGPC ਐਗਜ਼ੀਕਿਊਟਿਵ ਜਾਂ ਸ਼੍ਰੋਮਣੀ ਕਮੇਟੀ ਦੇ ਦੂਸਰੇ ਮੈਂਬਰਾਂ ਨੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ? ਮੈਂ ਮਾਫ ਕਰਨਾ ਭੈਣ ਜੀ, ਪਹਿਲਾਂ ਆਪਾਂ ਥੋੜਾ ਜਿਹਾ ਦੂਸਰਾ ਜੋ ਤੁਸੀਂ ਪਹਿਲਾਂ ਗੱਲ ਕੀਤੀ ਸੀ ਮੈਂ ਉਹਦੇ ਸੰਬੰਧ ਵਿੱਚ ਥੋੜਾ ਜਿਹਾ ਆਪਾਂ ਵਿਚਾਰ ਸਾਂਝੇ ਕਰ ਲਈਏ। ਜੀ ਬਿਲਕੁਲ। ਜਿਵੇਂ ਤੁਸੀਂ ਜਥੇਬੰਦਕ ਤੌਰ ਤੇ ਮਤਲਬ ਆਸ ਰੱਖਦੇ ਹੋ ਜੋ ਸਾਡਾ ਅਖਲਾਕੀ ਫਰਜ਼ ਬਣਦਾ ਹੈ, ਉਹਦੇ ਪ੍ਰਤੀ ਮੈਂ ਥੋੜੇ ਜਿਹੇ ਤੁਹਾਡੇ ਨਾਲ ਬਚਨ ਵਿਚਾਰ ਸਾਂਝੇ ਕਰਨੇ ਚਾਹੁੰਦਾ। ਜਿਵੇਂ ਕਿ ਪਹਿਲਾਂ ਬੇਨਤੀ ਕੀਤੀ ਸੀ ਵੀ ਸਾਡੀ ਕੌਮ ਦੇ ਔਰ ਸਾਡੇ ਸਮਾਜਿਕ ਭਾਈਚਾਰੇ ਦੇ ਲੋਕਾਂ ਦੇ ਜੋ ਮਾਨਸਿਕਤਾ ਆ ਉਹਦੇ ਵਿੱਚ ਵੀ ਇੰਨੀ ਮਤਲਬ ਆਪਾਂ ਸਾਰਿਆਂ ਤੇ ਨਹੀਂ ਆਪਾਂ ਕਹਿ ਸਕਦੇ, ਪਰ ਬਹੁਤ ਵੱਡੀ ਗਿਣਤੀ ਜਿਹੜੀ ਆ ਅੱਜ ਜਿਹੜੀ ਆਪਣੀ ਨਿੱਜੀ ਹਿੱਤਾਂ ਤੱਕ, ਸਵਾਰਥੀ ਜੀਵਨ ਤੱਕ, ਚਾਪਲੂਸੀ ਜਿਹੜੀ ਹੈਗੀ ਆ, ਉਹ ਇਹ ਸੋਚਦਾ ਸਾਡੀ ਮਾਨਸਿਕਤਾ ਸ਼ਿਕਾਰ ਹੋ ਗਈ ਹੈ। ਇਹਦੇ ਵਿੱਚ ਸਾਡੀ ਕੌਮ ਵੀ ਆਉਂਦੀ ਹੈ ਜਿਹੜੀ ਕਦੇ ਮਰਜ਼ੀਬੜਿਆਂ ਦੀ ਕੌਮ ਹੁੰਦੀ ਸੀ। ਸਮਾਜਿਕ ਦੇ ਜਿਹੜੇ ਆਮ ਲੋਕ ਹੈ ਉਹਨਾਂ ਦਾ ਵੀ ਜੀਵਨ ਅੱਜ ਇਹੋ ਜਿਹਾ ਹੋ ਗਿਆ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨੇ ਅਸੀਂ ਵੱਧ ਤੋਂ ਵੱਧ ਮਾਇਆ ਇਕੱਠੀ ਕਰੀਏ। ਤੇ ਦੂਸਰਾ ਇਹ ਹੈ ਵੀ ਜਿਹੜਾ ਅੱਜ ਚਾਪਲੂਸੀ ਸਿਸਟਮ ਹੈ ਵੀ ਸਾਡੀ ਲੋਕਾਂ ਦੇ ਵਿੱਚ ਜਿਹੜੀ ਹੈ ਸ਼ੋਹਰਤ ਦੀ ਭਾਵਨਾ ਨੂੰ ਮੁੱਖ ਰੱਖ ਕੇ ਪਰ ਇਹ ਜਿਹੜਾ ਨਿਘਾਰ ਆਇਆ ਲੋਕਾਂ ਦੇ ਵਿੱਚ, ਅਸੀਂ ਮਾੜੇ ਲੀਡਰਾਂ ਨੂੰ ਚੁਣਦੇ ਹਾਂ, ਪੈਸੇ ਲੈ ਕੇ ਲੋਕੀ ਵੋਟਾਂ ਪਾਉਣ ਲੱਗ ਪਏ ਆ। ਇਸ ਰੁਝਾਨ ਨੇ ਅੱਜ ਸਾਡਾ ਜਿਹੜਾ ਸਮੁੱਚੇ ਪੰਜਾਬ ਦਾ, ਕੌਮ ਦਾ ਭਵਿੱਖ ਜਿਹੜਾ ਆ ਉਹ ਬਹੁਤ ਗੰਭੀਰ ਕਿਨਾਰੇ ਤੇ ਲਿਆ ਕੇ ਖੜਾ ਕਰ ਦਿੱਤਾ, ਜਿਹਦਾ ਕਿ ਸਾਨੂੰ ਹਾਲੇ ਅਹਿਸਾਸ ਨਹੀਂ ਹੈਗਾ। ਬਹੁਤ ਘੱਟ ਜਿਹੜੇ ਚੰਗੇ ਪੜ੍ਹੇ ਲਿਖੇ ਵੀ ਲੋਕ ਹੈਗੇ ਆ, ਚੇਤਨ ਵਰਗ ਵੀ ਹੈਗਾ, ਉਹ ਵੀ ਇਸ ਗੱਲੋਂ ਇਹਨੂੰ ਸੀਰੀਅਸਲੀ ਲੈ ਨਹੀਂ ਰਿਹਾ। ਜੇ ਕੋਈ ਥੋੜਾ ਬਹੁਤਾ ਸਮਝਦਾ, ਬੋਲਦਾ, ਗੱਲ ਕਰਦਾ, ਪਰ ਉਸ ਤੋਂ ਅੱਗੇ ਵੱਧ ਕੇ ਆਪਣਾ ਫਰਜ਼ ਨਹੀਂ ਅਦਾ ਕਰਦਾ। ਰਹੀ ਗੱਲ ਸ਼੍ਰੋਮਣੀ ਕਮੇਟੀ ਸੰਬੰਧੀ ਜਿਹੜਾ ਤੁਸੀਂ ਵਿਚਾਰ ਕੀਤਾ, ਸ਼੍ਰੋਮਣੀ ਕਮੇਟੀ ਦਾ ਖਾਸ ਕਰਕੇ ਮੈਂਬਰਾਂ ਦਾ ਅਸੀਂ ਬਹੁਤ ਘੱਟ ਗਿਣਤੀ ਦੇ ਵਿੱਚ ਮੈਂਬਰ ਚੁਣੇ ਗਏ। 13-14 ਸੀਗੇ ਜਿਹੜੇ ਕਿ ਉਦੋਂ ਕੋਈ ਬਾਦਲ ਅਕਾਲੀ ਦਲ ਨੇ ਜਾਂ ਜਿਹੜਾ ਬਾਦਲ ਦੀ ਆਪਾਂ ਕਹਿ ਸਕਦੇ ਹਾਂ ਧਿਰਿਆ ਜੁੰਡਲੀ ਹੈ, ਉਹਨਾਂ ਨੇ ਉਹਨਾਂ ਬੰਦਿਆਂ ਨੂੰ ਆਪਣੇ ਹੱਥਾਂ 'ਚ ਕਰ ਲਿਆ, ਕਿਸੇ ਨੂੰ ਲਾਲਚ ਦੇ ਲਿਆ, ਕਿਸੇ ਨੂੰ ਐਸੇ ਤਰ੍ਹਾਂ ਕਿਸੇ ਨਾਲ ਢੰਗ ਤਰੀਕੇ ਨਾਲ ਜਿਹੜੇ ਆਪਣੇ ਸਿਆਸੀ ਹੱਥ ਕੰਡਿਆ ਉਹ ਵਰਤ ਕੇ ਬਹੁਤ ਸਾਰੇ ਸਾਡੇ 14 ਦੇ ਵਿੱਚੋਂ 6-7 ਤੇ ਉਦੋਂ ਹੀ ਉਹਨਾਂ ਨੇ ਆਪਣੇ ਵੱਲ ਕਰ ਲਏ ਸੀਗੇ। ਰਹੀ ਗੱਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਾਡੇ ਪ੍ਰਤੀ ਆਵਾਜ਼ ਉਠਾਉਣ ਲਈ, ਉਹਦੀ ਮਿਸਾਲ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਦੇ ਦਿੰਦਾ ਕਿ ਜਦੋਂ ਫੜ ਹੋਣ ਤੋਂ ਬਾਅਦ ਹੀ ਦੂਸਰੇ ਤੀਸਰੇ ਦਿਨ ਉਹਨੂੰ, ਹਾਲਾਂਕਿ ਇਸ ਗੱਲ ਦਾ ਪਤਾ ਵੀ ਨਹੀਂ ਹੋਣਾ ਕਿਉਂ ਫੜਿਆ ਗਿਆ ਕੁਲਵੀਰ ਸਿੰਘ ਨੂੰ ਜਾਂ ਭਾਈ ਦਲਜੀਤ ਸਿੰਘ ਹੁਣਾਂ ਨੂੰ, ਉਹਨੇ ਖਾਸ ਕਰਕੇ ਮੇਰੇ ਪ੍ਰਤੀ ਇਹ ਬਿਆਨ ਦਿੱਤਾ ਸੀ ਵੀ ਠੀਕ ਹੈ, ਏਦਾਂ ਹੀ ਹੋਣਾ, ਇਹਨਾਂ ਲੋਕਾਂ ਨਾਲ ਇਸ ਤਰ੍ਹਾਂ ਹੀ ਹੋਣੀਆਂ, ਕਿਉਂਕਿ ਆਪਣੇ ਢੰਗ ਤਰੀਕੇ ਨਾਲ ਉਹਨੇ ਊਲ ਜਲੂਲ ਬੋਲ ਕੇ ਜਦ ਕਿ ਵੀ ਕੋਈ ਸਿਆਣਾ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਭਾਈ ਪਹਿਲਾਂ ਵੇਖੀਏ ਵੀ ਘਟਨਾ ਹੈ ਕੀ ਹੈ, ਕਿਵੇਂ ਵਾਪਰੀ ਹੈ, ਉਹਦੇ ਲਈ ਕੌਣ ਦੋਸ਼ੀ ਹੈ। ਉਹਨੇ ਦੇ ਦਿੱਤਾ ਸੀਗਾ ਮੈਨੂੰ ਪਹਿਲਾਂ ਹੀ ਇਨਾਮ ਅਵਤਾਰ ਸਿੰਘ ਮੱਕੜ ਨੇ, ਕਿਹੜੇ ਕਾਰਨਾਂ ਕਰਕੇ ਦਿੱਤਾ, ਉਹਦੀ ਕੀ ਮਜਬੂਰੀ ਸੀ, ਕੀ ਪ੍ਰੈਸ਼ਰ ਸੀ, ਇਹ ਉਹ ਜਾਂ ਰੱਬ ਜਾਣਦਾ। ਸੋ ਇਹ ਜਿਹੜਾ ਤੁਸੀਂ ਗੱਲ ਸ਼੍ਰੋਮਣੀ ਕਮੇਟੀ ਦੀ ਕੀਤੀ ਹੈ, ਇਹ ਸਾਰਾ ਹੀ ਤਾਣਾ ਬਾਣਾ ਅੱਜ ਇਹ ਆ ਵੀ ਇੱਕ ਪਰਿਵਾਰ ਦੇ ਹੱਥ ਆ ਚੁੱਕਾ। ਉਹ ਮਨਮਰਜ਼ੀ ਨਾਲ ਆਪਣੀਆਂ ਮਨਮਰਜ਼ੀਆਂ ਕਰਦੇ ਆ, ਜਿਸ ਤਰ੍ਹਾਂ ਮਰਜ਼ੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵਰਤ ਸਕਦੇ ਆ, ਜਿਹੜਾ ਮਰਜ਼ੀ ਫੈਸਲਾ ਲੈ ਸਕਦੇ ਆ। ਸ਼੍ਰੋਮਣੀ ਆਪਣੀ ਸੱਤਾ ਦੀ ਤਾਕਤ ਦੇ ਨਾਲ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ,
ਉਹ ਚਾਹੇ ਆ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਐਡੀ ਵੱਡੀ ਮਾਣਮੱਤਾ ਇਤਿਹਾਸ ਵਾਲੀ ਜਮਾਤ ਹੈ, ਇਹ ਸਭ ਨੂੰ ਆਪਣੀ ਮਨਮਰਜ਼ੀ ਮੁਤਾਬਕ ਉਹ ਚਲਾਉਂਦੇ ਆ ਤੇ ਇਹ ਅੱਜ ਮੋਹਰ ਛਾਪ ਵਾਲੇ ਹਾਲਾਤ ਬਣ ਚੁੱਕੇ ਆ। ਇਹ ਉਹਨਾਂ ਦੇ ਹੁਕਮਾਂ ਦੇ ਫੁੱਲ ਚੜਾਉਂਦੇ ਆ। ਇਹ ਸਾਡਾ ਇੱਕ ਬਹੁਤ ਵੱਡਾ ਦਿਖਾਂਤ ਹੈ। ਜਿੰਨਾ ਚਿਰ ਕੌਮ ਭਾਈਚਾਰਾ, ਸਿੱਖ ਭਾਈਚਾਰਾ ਇਹਨਾਂ ਹਾਲਾਤਾਂ ਨੂੰ ਪਹਿਲਾਂ ਸਮਝਦਾ ਨਹੀਂ, ਸਮਝ ਕੇ ਬਦਲਦਾ ਨਹੀਂ, ਸਹੀ ਭਲੇ ਪੁਰਸ਼ਾਂ ਨੂੰ ਅਸੀਂ ਇਹ ਜਿਹੜਾ ਸਾਡੀਆਂ ਸਰਮੌਰ ਜਥੇਬੰਦੀਆਂ, ਸਰਮੌਰ ਹਸਤੀਆਂ ਦਾ ਥਾਂ ਆ, ਅਸੀਂ ਉਹਨਾਂ ਸਹੀ ਸ਼ਖਸੀਅਤਾਂ ਦੇ ਹੱਥ ਨਹੀਂ ਲਿਆਉਂਦੇ, ਉਹਨਾਂ ਚਿਰ ਜਿਹੜਾ ਸਾਡਾ ਇਹੋ ਜਿਹਾ ਹਸ਼ਰ ਇਦਾਂ ਦਾ ਹੁੰਦਾ, ਇਹ ਖਮਿਆਜ਼ਾ ਸਾਨੂੰ ਭੁਗਤਣਾ ਪਊਗਾ ਤੇ ਅਸੀਂ ਆਉਣ ਵਾਲਾ ਪੀੜ੍ਹੀਆਂ ਵੀ ਸਾਡੀਆਂ ਭੁਗਤਣਗੀਆਂ। ਜੀ ਬਿਲਕੁਲ। ਤੇ ਵੀਰ ਜੀ ਜਿਹੜਾ ਅਗਲਾ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਮੇਬੀ ਤੁਸੀਂ 1-2 ਮਿੰਟ ਇਸ ਬਾਰੇ ਜਵਾਬ ਦੇ ਸਕਦੇ ਹੋ। ਜੇ ਤੁਸੀਂ ਗੱਲ ਕੀਤੀ ਕਿ ਜਦੋਂ ਅਵਤਾਰ ਸਿੰਘ ਮੱਕੜ ਨੇ ਬਿਨਾਂ ਸੋਚੇ ਸਮਝੇ ਐਦਾਂ ਬਿਆਨਬਾਜ਼ੀ ਕੀਤੀਆਂ, ਤੇ ਤੁਸੀਂ ਜਾਣਦੇ ਹੋ ਕਿ ਅਵਤਾਰ ਸਿੰਘ ਮੱਕੜ ਹੋਵੇ, ਚਾਹੇ ਜਥੇਦਾਰ ਅਕਾਲ ਤਖਤ ਸਾਹਿਬ ਹੋਣ, ਸਾਰੇ ਇਹਨਾਂ ਦੀ ਪੀੜ੍ਹੀ ਹੈ ਬਾਦਲ ਅਕਾਲੀ ਦਲ ਤੋਂ ਆ ਰਹੀ ਆ, ਜੇ ਤੁਸੀਂ ਗੱਲ ਕੀਤੀ ਹੈ। ਐਂਡ ਤੁਸੀਂ ਆਲਸੋ ਕਿਹਾ ਸੀ ਕਿ ਤੁਹਾਨੂੰ ਕਿਸ ਤਰ੍ਹਾਂ ਸਾਜ਼ਿਸ਼ ਦੇ ਹੇਠ ਫਸਾਇਆ ਗਿਆ ਸੀ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਬਾਦਲ ਅਕਾਲੀ ਦਲ ਜਾਂ SGPC ਨੇ ਕੋਈ ਸਾਜ਼ਿਸ਼ ਕਰਕੇ ਤੁਹਾਨੂੰ ਫਸਾਇਆ ਹੈ? ਨਹੀਂ, ਇਹਦੇ ਵਿੱਚ ਭਾਗੀਦਾਰ ਹਨ, ਨਾ ਕਿ ਮਤਲਬ ਸਮੁੱਚਾ ਇਹਨਾਂ ਦਾ ਯੋਗਦਾਨ ਹੈ। ਇਹਨਾਂ ਨੇ ਕੀਤਾ ਸਾਰਾ ਕੁਝ, ਇਹਨਾਂ ਦਾ ਨਹੀਂ, ਇਹ ਉਹਦਾ ਇੱਕ ਹਿੱਸਾ ਬਣਿਆ। ਅਕਸਰ ਪੰਜਾਬ ਸਰਕਾਰ ਹੈ, ਕਿਸੇ ਜੇ ਕੋਈ ਏਜੰਸੀਆਂ ਵੀ ਕਿਸੇ ਬੰਦੇ ਪ੍ਰਤੀ ਕੋਈ ਇਹੋ ਜਿਹਾ ਨਿਰਣਾ ਲੈਂਦੀਆਂ ਜੀ ਜਾਂ ਉਹਨੂੰ ਫਸਾਉਣਾ ਚਾਹੁੰਦੀਆਂ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਨਾਲੇ ਮੈਂ ਕੋਈ ਇਲੈਕਟਡ ਮੈਂਬਰ ਸੀਗਾ, ਅਕਸਰ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਇਹ ਵੀ ਇੱਕ ਇਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਉਹਦੇ ਵਿੱਚ ਵੀ। ਇਹ ਅਕਸਰ ਅਸੀਂ ਤਾਂ ਚਲੋ ਇਹ ਸਾਡਾ ਕਿਸੇ ਪਾਰਟੀ ਨਾਲ ਜਾਂ ਕਿਸੇ ਅਕਾਲੀ ਦਲ ਦੇ ਨਾਲ ਕੋਈ ਨਿੱਜੀ ਬੈਰ ਵਿਰੋਧ ਨਹੀਂ। ਹਾਂ, ਜਿਹੜੀ ਸਾਡਾ ਅਖਲਾਕੀ ਫਰਜ਼ ਬਣਦਾ ਸਿਧਾਂਤਕ ਤੌਰ ਤੇ ਜਿਹੜੀ ਗੱਲ ਹੈ, ਪੰਥਕ ਹਿੱਤਾਂ ਵਾਲੀ ਗੱਲ ਹੈ, ਉਹ ਵੀ ਕਰਨ ਵਜ੍ਹਾ ਕਰਕੇ ਹੀ ਮਤਲਬ ਸਾਨੂੰ ਇਹ ਖਮਿਆਜ਼ਾ ਭੁਗਤਣਾ ਪਿਆ। ਇਹਦੇ ਵਿੱਚ ਇਹ ਸਿਆਸੀ ਭਾਵਨਾ ਕਹਿ ਸਕਦੇ ਆ ਵੀ ਇਹਨਾਂ ਦਾ ਹੱਥ ਹੈ, ਪਰ ਪੂਰਨ ਤੌਰ ਤੇ ਹੋਰ ਵੀ ਇਹਦੇ ਪਿੱਛੇ ਬਹੁਤ ਕੁਝ ਹੈਗਾ ਜਿਹਨੂੰ ਐਕਸਪਲੇਨ ਕਰਨਾ ਮੁਸ਼ਕਲ ਹੈ। ਜੀ ਜੀ ਵੀਰ ਜੀ, ਉਸ ਬਾਰੇ ਵੀ ਅਸੀਂ ਵੇਰਵੇ ਦੇ ਨਾਲ ਤੁਹਾਨੂੰ ਨੈਕਸਟ ਟਾਈਮ ਗੱਲਬਾਤ ਕਰਾਂਗੇ, ਕਿਉਂਕਿ ਹੁਣ ਸਾਡਾ ਵਕਤ 2-3 ਮਿੰਟ ਰਹਿ ਗਏ ਨੇ, ਕਿਉਂਕਿ ਤੁਸੀਂ ਪਹਿਲੀ ਵਾਰ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ। ਅਸੀਂ ਚਾਹਾਂਗੇ ਕਿ ਕਿਉਂਕਿ ਤੁਹਾਨੂੰ ਦੁਨੀਆ ਦੇ ਵਿੱਚ ਇਸ ਵੇਲੇ ਦਰਸ਼ਕ ਲਾਈਵ ਵੇਖ ਰਹੇ ਨੇ, ਸੁਣ ਰਹੇ ਨੇ, ਤੁਹਾਡੇ ਵਿਚਾਰ ਸੁਣ ਰਹੇ ਨੇ, ਤੁਹਾਡੀ ਗੱਲਬਾਤ ਸੁਣ ਰਹੇ ਨੇ, ਤੁਸੀਂ ਸਾਰੇ ਦਰਸ਼ਕਾਂ ਨੂੰ ਜਾਂ ਸਪੈਸ਼ਲੀ ਆਪਣੀ ਨਵੀਂ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਦਾਸ ਦੀ ਬੇਨਤੀ ਹੈ ਵੀ ਜਿੱਥੇ ਜਿੱਥੇ ਵੀ ਆਪਾਂ ਬੈਠੇ ਆ, ਸਭ ਤੋਂ ਪਹਿਲਾਂ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਸਿੱਖਿਆ ਉਪਦੇਸ਼ ਹੈ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਇਹ ਹਰ ਸਿੱਖ ਨੂੰ ਅਪਣਾਉਣਾ ਚਾਹੀਦਾ ਹੈ। ਤੇ ਜਿੱਥੇ ਧਰਮ ਦੀ ਗੱਲ ਆਉਂਦੀ ਹੈ, ਕੌਮ ਦੀ ਗੱਲ ਹੁੰਦੀ ਹੈ, ਉੱਥੇ ਇਕੱਠੇ ਹੋ ਕੇ ਜੋ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਚਾਹੇ ਉਹ ਸਾਡੇ ਸਿੱਖੀ ਸਰੂਪ ਨੂੰ ਮੁੱਖ ਰੱਖ ਕੇ, ਚਾਹੇ ਆ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜਾ ਦੌਰ ਚੱਲ ਰਿਹਾ, ਸਾਜ਼ਿਸ਼ ਅਧੀਨ ਨਸ਼ਿਆਂ ਦੇ ਕੌਮ ਨੂੰ ਬਰਬਾਦ ਕੀਤਾ ਜਾ ਰਿਹਾ, ਆਉਣ ਵਾਲੀ ਪੀੜ੍ਹੀ ਨੂੰ, ਇਹਦੇ ਪ੍ਰਤੀ ਹੋਰ ਜਿੰਨੀਆਂ ਵੀ ਸਮੱਸਿਆਵਾਂ ਹੈਗੀਆਂ, ਆਪਸੀ ਫੋਟਿਆ, ਕੌਮ ਦੀ ਪਹਿਚਾਣ ਦੇ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ, ਧਰਮ ਦੇ ਪ੍ਰਚਾਰ ਕਰਨ ਦੀ ਲੋੜ ਹੈ। ਇੱਕ ਤਾਂ ਸਾਨੂੰ ਚੰਗੇ ਬੰਦਿਆਂ ਦੀ, ਕਿਉਂਕਿ ਅੱਜ ਇੱਥੇ ਜਿਹੜਾ ਟ੍ਰੈਂਡ ਚੱਲ ਰਿਹਾ ਹੈ, ਕਿਉਂਕਿ ਇੱਥੇ ਮਾੜਾ ਅਨਸਰ ਸਾਡੇ ਜਿਹੜਾ ਖਾਸ ਕਰਕੇ ਸ਼ੋਹਰਤ ਲਈ ਕੁਝ ਮਤਲਬ ਮੌਕਾ ਪ੍ਰਾਸ਼ੀ ਲਈ ਸਰਕਾਰ ਨਾਲ ਰਲਿਆ ਹੋਇਆ ਆ, ਉਹ ਤਬਕਾ ਅੱਜ ਸਾਡੀ ਸਿਆਸਤ ਦੇ ਵਿੱਚ ਵੀ ਭਾਰੂ ਹੋਈ ਜਾਂਦਾ ਹੈ। ਇੱਕ ਤਾਂ ਰਵਾਇਤੀ ਲੀਡਰਸ਼ਿਪ ਹੈਗੀ, ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈਗਾ ਇੱਥੇ ਚੱਲ ਰਿਹਾ, ਜਿਹਨੂੰ ਕਿ ਸਮਝਣ ਦੀ ਲੋੜ ਹੈ। ਹਾਂਜੀ, ਜਿਹਨੂੰ ਕਿ ਅਸੀਂ ਆਮ ਹਾਲ ਦੇ ਵਿੱਚ ਇਹਨੂੰ ਇੰਨੀ ਸੀਰੀਅਸਲੀ ਨਹੀਂ ਲੈਂਦੇ, ਗੰਭੀਰਤਾ ਨਾਲ ਨਹੀਂ ਲੈਂਦੇ। ਸੋ ਹਰ ਸਿੱਖ ਦਾ, ਹਰ ਵਿਅਕਤੀ ਦਾ ਫਰਜ਼ ਬਣਦਾ ਵੀ ਭਾਈ ਚੰਗੇ ਕਰਮ ਕਰਨ ਨੂੰ ਤਰਜੀਹ ਦਈਏ, ਨਾਮ ਬਾਣੀ ਪਾਠ ਪੂਜਾ ਕਰਕੇ ਆਪਣਾ ਜੀਵਨ ਸੁਧਾਰੀਏ, ਸ਼ਿੰਗਾਰੀਏ, ਅਤੇ ਜਿੱਥੇ ਕੌਮੀਅਤ ਗੱਲ ਹੈ ਉੱਥੇ ਇਕੱਠੇ ਹੋ ਕੇ ਸਾਨੂੰ ਸਭ ਨੂੰ ਇਕਮਠ ਹੋ ਕੇ ਕੌਮ ਦੇ ਭਲੇ ਲਈ, ਸਮਾਜ ਦੇ ਭਲੇ ਲਈ, ਜਾਂ ਸਾਡਾ ਗੁਰਸਿੱਖੀ ਦਾ ਸਰਬੱਤ ਦੇ ਭਲੇ ਲਈ ਸਾਨੂੰ ਇਹ ਯਤਨ ਕਰਨਾ ਚਾਹੀਦਾ। ਆਉਣ ਵਾਲੀ ਪੀੜ੍ਹੀ, ਆਉਣ ਵਾਲੀ ਪਨੀਰੀ ਨੂੰ ਵੱਧ ਤੋਂ ਵੱਧ ਅਸੀਂ ਆਪਣੇ ਧਰਮ ਪ੍ਰਤੀ ਜਾਗਰੂਕ ਕਰੀਏ, ਇੰਨੇ ਇੱਕ ਬੁੱਧੀਮਾਨ ਗਿਆਨ ਬਣਾਈਏ ਤਾਂ ਕਿ ਅਸੀਂ ਦੂਸਰਿਆਂ ਨੂੰ ਵੀ ਪ੍ਰਚਾਰ ਕਰਕੇ, ਦੂਸਰਿਆਂ ਨੂੰ ਵੀ ਸਿੱਖੀ ਦੇ ਜਿਹੜੇ ਵਡਮੁੱਲੇ ਗੁਣ ਹੈ, ਗੁਰਮਤਿ ਦੇ ਅਸੂਲ ਹੈ, ਉਹਨਾਂ ਪ੍ਰਤੀ ਉਹਨਾਂ ਨੂੰ ਸਮਝਾ ਕੇ ਆਪਣੀ ਕੌਮੀ ਪੰਥਕ ਸ਼ਕਤੀ ਦਾ ਜਿਹੜਾ ਘੇਰਾ ਵਿਸ਼ਾਲ ਕਰ ਸਕੀਏ, ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜੀਏ ਤਾਂ ਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸੀ, ਉਹ ਸਭੇ ਸਾਂਝੀ ਵਾਰਿਸਦਾਨ ਕੋਈ ਨਾ ਦਿਸੇ ਵਾਰਾ ਜਿਓ, ਅਸੀਂ ਸਮੁੱਚਤਾ ਮਾਨਵਤਾ ਦੇ ਭਲੇ ਲਈ ਸਾਡਾ ਜੋ ਗੁਰੂ ਗ੍ਰੰਥ ਸਾਹਿਬ ਦਾ ਜੋ ਮੁੱਖ ਮਨੋਰਥ ਹੈ, ਉਹਨੂੰ ਅਸੀਂ ਸਮਾਜ ਦੇ ਵਿੱਚ ਪ੍ਰਚਾਰ ਕੇ ਸੰਗਤਾਂ ਦਾ ਜੋ ਜੀਵਨ ਹੈ ਉਹ ਅਸੀਂ ਉਹ ਭਲੇ ਹਿੱਤ ਸਫਲਾ ਕਰ ਸਕੀਏ। ਇਹਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਖਰੇ ਖੋਟੇ ਦੀ ਪਹਿਚਾਣ ਕਰਨੀ ਚਾਹੀਦੀ ਹੈ
ਕਿਹੜੇ ਬੰਦੇ ਕਿਹੜੀ ਭਾਵਨਾ ਨਾਲ ਕੰਮ ਕਰ ਰਹੇ ਆ, ਉਹਨਾਂ ਦਾ ਹਾਂਜੀ। ਪਿਛੋਕੜ ਜੀਵਨ ਕੀ ਹੈ, ਉਹਨਾਂ ਨੇ ਕੀ ਕੁਝ ਪਿੱਛੇ ਕੀਤਾ, ਜਾਂ ਗਾਂ ਉਹਨਾਂ ਦੀ ਜੋ ਪਲਾਨ ਨੀਤੀ ਆ ਉਹ ਪੰਥ ਦੇ ਭਲੇ ਲਈ ਆ, ਕਿਵੇਂ ਮਤਲਬ ਕੰਮ ਕਰ ਰਿਹਾ, ਇਹਦੇ ਲਈ ਨਿਰਣਾ ਕਰਨ ਦੀ ਲੋੜ ਹੈ। ਬਾਹਰ ਸਮੁੱਚੀਆਂ ਭਾਈਚਾਰ ਸੰਗਤਾਂ ਜਿਹੜੀਆਂ ਹਰ ਖੇਤਰ ਦੇ ਵਿੱਚ ਬੜਬੁੱਲਾ ਯੋਗਦਾਨ ਪਾਉਣੀਆਂ। ਸੋ ਹੁਣ ਵੀ ਸਮੇਂ ਦੀ ਲੋੜ ਹੈ ਵੀ ਅਸੀਂ ਇਕੱਠੇ ਹੋਈਏ, ਕੌਮ ਦੇ ਭਲੇ ਲਈ, ਸਮਾਜ ਦੇ ਭਲੇ ਲਈ, ਲੋਕਾਂ ਦੇ ਲਈ ਜੋ ਅਸੀਂ ਕਰ ਸਕਦੇ ਹਾਂ ਇਕਮੁੱਠ ਹੋ ਕੇ ਕਰੀਏ। ਆਪਣਾ ਘਰ, ਸਾਡੀ ਮਾਣ ਮਰਿਆਦਾ, ਸਿੱਖ ਸਿਧਾਂਤ, ਉਹਨੂੰ ਬਚਾਉਣ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਚਾਹੀਦਾ। ਨਹੀਂ ਤਾਂ ਅਸੀਂ ਜਿਵੇਂ ਦੇਖਦੇ ਹਾਂ ਸਾਡੇ ਦੇਸ਼ ਦੇ ਦੇਖਦੇ ਇਹਦਾ ਆਉਣ ਵਾਲੇ ਸਮੇਂ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਊਗਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਸੋ ਦਾਸ ਦੀ ਬੇਨਤੀ ਹੈ ਵੀ ਗੁਰੂ ਵਾਲੇ ਬਣੋ, ਪਾਠ ਪੂਜਾ ਕਰਕੇ ਚੰਗੇ ਕਰਮ ਕਰਕੇ ਆਓ, ਆਪਣਾ ਜੀਵਨ ਸਫਲ ਕਰੀਏ। ਜੋ ਮਨੁੱਖਤਾ ਦੇ ਭਲੇ ਲਈ ਸਾਡੇ ਫਰਜ਼ ਬਣਦੇ ਆ ਉਹਨਾਂ ਪ੍ਰਤੀ ਵੀ ਅਸੀਂ ਆਪਣੇ ਫਰਜ਼ ਅਦਾ ਕਰੀਏ। ਇਹ ਸਭ ਨੂੰ ਬੇਨਤੀ ਹੈ। ਮੈਂ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਦੇਖੋ ਦਾਸ ਲਈ ਇੱਥੇ ਬੜਾ ਕੁਝ ਕੀਤਾ ਹੈ, ਹਰ ਤਰ੍ਹਾਂ ਕੁਰਬਾਨੀ ਕੀਤੀ ਹੈ, ਜਿੱਥੇ ਇੱਥੇ ਬੈਠੇ ਆ ਉਹਨਾਂ ਦੀਆਂ ਦੁਆਵਾਂ ਸਦਕਾ, ਤੇ ਮੈਂ ਸਭ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦਾ। ਅੱਜ ਫਿਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਤੁਹਾਡੇ ਰੂਪ ਤੁਹਾਡੇ ਸਹਿਯੋਗ ਨਾਲ ਅਸੀਂ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ। ਸੋ ਆਪ ਜੀ ਦਾ ਵੀ ਸ਼ੁਕਰੀਆ। ਜੇ ਕੋਈ ਹੋਰ ਸਵਾਲ ਹੈ ਤਾਂ ਸਾਂਝਾ ਕਰ ਸਕਦੇ ਹੋ। ਜੀ ਵੀਰ ਜੀ, ਕਿਉਂਕਿ ਬਹੁਤ ਸਾਰੇ ਸਵਾਲ ਨੇ ਪਰ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਪਰ ਆਸ ਤੁਹਾਡੇ ਇਕੱਠੇ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ, ਆਪਣੇ ਐਕਸਪੀਰੀਅੰਸ 2 ਸਾਲ ਐਕਸਪੀਰੀਅੰਸ ਬਾਰੇ ਸਾਰੇ ਦਰਸ਼ਕਾਂ ਨੂੰ ਦੱਸਿਆ, ਉਹਨਾਂ ਨੂੰ ਹੋਰ ਵੀ ਜਾਗਰੂਕ ਕੀਤਾ, ਕਿਉਂਕਿ ਸਾਡਾ ਕੰਮ ਹੀ ਹੈ ਕਿ ਦਰਸ਼ਕਾਂ ਨੂੰ ਜਿੰਨਾ ਵੀ ਜਾਗਰੂਕ ਕਰ ਸਕੀਏ ਉਨਾ ਕਰੀਏ। ਪਰ ਬਾਕੀ ਸਵਾਲਾਂ ਲਈ ਵੀਰ ਜੀ ਅਸੀਂ ਤੁਹਾਨੂੰ ਫਿਰ ਤੋਂ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਪਰ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਇਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਵੀ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।